ਬੀਬਾ ਸਤਵੰਤ ਕੌਰ ਜਿਹੜੇ ਕਿ ਅਮਰ ਸ਼ਹੀਦ ਸਾਡੇ ਫੈਡਰੇਸ਼ਨ ਦੇ ਪ੍ਰਧਾਨ ਰਹੇ ਭਾਈ ਅਮਰੀਕ ਸਿੰਘ ਦੇ ਸੁਪੁੱਤਰੀ ਹੈ, ਉਹਨਾਂ ਨੇ ਇਤਰਾਜ਼ ਜਤਾਇਆ ਕਿ ਮੇਰੀ ਫੋਟੋ ਲੌਂਗੋਵਾਲ ਵਾਲੇ ਪੋਸਟਰਾਂ ਤੇ ਕਿਉਂ ਜਿਹੜੀ ਆ ਵਰਤੀ ਗਈ। ਪਰ ਕਈ ਲੋਕਾਂ ਨੇ ਕਿਹਾ ਕਿ ਜੀ ਜੇਕਰ ਸਿੱਖ ਸਿਆਸਤ ਨੂੰ ਅੱਗੇ ਤੋਰਨਾ ਤਾਂ ਵੱਡਾ ਦਿਲ ਕਰਨਾ ਚਾਹੀਦਾ। ਸਾਰੇ ਤਰ੍ਹਾਂ ਦੇ ਸਿਆਸੀ ਖਿਆਲਾਤ ਵਾਲੇ ਓਵਰਗਰਾਉਂਡ ਵਿਚਰਦੇ ਧੜੇ ਵਿਅਕਤੀ ਜਿਹੜੇ ਸਿੱਖ ਨੇ ਉਹ ਇਕੱਠੇ ਹੋਣ। ਉਹੋ ਜਿਹਾ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਨੂੰ ਕਹਿੰਦੇ ਬਣਾਉਣਾ ਚਾਹੀਦਾ ਜਿਹਦੇ ਵਿੱਚ ਅੱਡ-ਅੱਡ ਵਿਚਾਰਾਂ ਵਾਲੇ ਸਾਰੇ ਤਰ੍ਹਾਂ ਦੇ ਧੜੇ ਜਾਂ ਲੀਡਰ ਹੋਣੇ ਚਾਹੀਦੇ। ਲੌਂਗੋਵਾਲ ਨੂੰ ਸਲਾਮ ਕਰਨ ਵਾਲੇ ਵੀ ਹੋਣ। ਬੀਬਾ ਸਤਵੰਤ ਕੌਰ ਨੂੰ ਇਹ ਗੱਲ ਕਹਿ ਕੇ ਟਿਕਾਉਣਾ ਚਾਹੀਦਾ। ਉਹ ਕਹਿੰਦੇ ਕਿ ਕੋਈ ਗੱਲ ਨਹੀਂ ਜੀ, 6 ਜੂਨ ਨੂੰ ਜਾਂ ਹੋਰ ਜਿਹੜੇ ਸਿੰਘਾਂ ਦੇ ਦਿਹਾੜੇ ਆ ਉਦੋਂ ਇਹ ਧਿਰ ਵੀ ਉੱਥੇ ਆਇਆ ਕਰੂਗੀ। ਪਰ ਮੈਨੂੰ ਲੱਗਦਾ ਕਿ ਜਿਹੜੇ ਭਾਰਤੀ ਰਵਾਇਤੀ ਪਾਰਟੀਆਂ ਦੇ ਸਾਂਚੇ 'ਚ ਢਲੇ ਹੋਏ ਅਕਾਲੀ ਲੀਡਰ ਨੇ, ਜਿਨ੍ਹਾਂ ਦਾ ਪੰਥ ਨਾਲ ਜਾਂ ਖਾਲਿਸਤਾਨ ਨਾਲ ਨਹੀਂ, ਜਿਨ੍ਹਾਂ ਦਾ ਨਿਸ਼ਾਨਾ ਸਿਰਫ ਕੁਰਸੀ ਜਾਂ ਸੱਤਾ ਉਹੋ ਜਿਹਾ ਹੈ, ਜਦੋਂ ਵੀ ਕਿਤੇ ਗੱਲ ਹੁੰਦੀ ਆ ਸਾਰੇ ਤਰ੍ਹਾਂ ਦੇ ਲੋਕ ਹੁੰਦੇ। ਉਹੋ ਜਿਹੇ ਲੋਕ ਇਸ ਨਵੇਂ ਅਕਾਲੀ ਦਲ ਦੇ ਵਿੱਚ ਵੀ ਬਥੇਰੇ ਨੇ, ਜਿਨ੍ਹਾਂ ਨੂੰ ਨਾ ਤਾਂ ਲੌਂਗੋਵਾਲ ਦੇ ਨਾਲ ਕੋਈ ਹਮਦਰਦੀ ਆ, ਨਾ ਭਿੰਡਰਾਂ ਵਾਲੇ ਸੰਤਾਂ ਨਾਲ ਕੋਈ ਪਿਆਰ ਆ। ਉਹਨਾਂ ਦਾ ਤਾਂ ਇਲੈਕਸ਼ਨ ਸਿਸਟਮ ਦੇ ਰਾਹੀਂ ਸੱਤਾ ਕਿਵੇਂ ਲੈਣੀ ਆ। ਇਹ ਤਾਂ ਪਰ ਉਵੇਂ ਦੀ ਗੱਲ ਹੀ ਆ ਜਿਵੇਂ ਆਪਾਂ ਬਾਦਲ ਬਾਰੇ ਕਹਿੰਦੇ ਆ ਵੀ ਖਾੜਕੂਆਂ ਦੇ ਭੋਗਾਂ ਤੇ ਵੀ ਚਲੇ ਜਾਂਦਾ ਸੀ, ਭਾਰਤੀ ਸੰਵਿਧਾਨ ਨੂੰ ਪਾੜ ਕੇ ਵੀ ਸੁੱਟ ਦਿੱਤਾ, ਪਰ ਭਾਰਤੀ ਸੰਵਿਧਾਨ ਦੀਆਂ ਸੌਹਾਂ ਕਰਕੇ ਬਾਅਦ ਚ ਚੁੱਪ ਕਰਕੇ ਉਹਨੇ ਸੱਤਾ ਵੀ ਹਟਾਉਣ ਲੱਗਿਆ, ਉਦੋਂ ਗੱਲਾਂ ਹੀ ਭੁੱਲ ਗਿਆ। ਤੋ ਇਸ ਮਾਹੌਲ ਦੇ ਵਿੱਚ ਅੱਜ ਵੀ ਬਹੁਤੇ ਜਿਹੜੇ ਸਾਡੇ ਆਗੂ ਨੇ ਜਾਂ ਲੀਡਰ ਨੇ ਸਿਆਸੀ ਖੇਤਰ ਦੇ ਵਿੱਚ, ਉਹਨਾਂ ਨੂੰ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਜਾਂ ਇਹ ਗੱਲ ਦੀ ਕੋਈ ਪਰਵਾਹ ਨਹੀਂ। ਲੋਕ ਤਾਂ ਇਹ ਸੋਚੀ ਬੈਠੇ ਆ ਕਿ ਅਕਾਲੀ ਦਲ ਜਿਹੜਾ ਨਵਾਂ ਬਣ ਰਿਹਾ ਇਹਦੇ ਨਾਲ ਖਾਲਿਸਤਾਨ ਦੇ ਏਜੰਡੇ ਨੂੰ ਬਲ ਮਿਲੂਗਾ, ਪਰ ਉਹਨਾਂ ਨੇ ਤਾਂ ਲੌਂਗੋਵਾਲ ਵਾਲੇ ਪਾਸੇ ਨੂੰ ਜ਼ਿਆਦਾ ਤੁਰੇ ਨੇ। ਕਿ ਬੀਬਾ ਸਤਵੰਤ ਕੌਰ ਦੀ ਤਾਂ ਉਹਨਾਂ ਨੇ ਸਲਾਹ ਲੈਣੀ ਵੀ ਨਹੀਂ ਚੰਗੀ ਸਮਝੀ ਕਿ ਤੇਰਾ ਭਾਈ ਪੋਸਟ ਤੇ ਨਾਂ ਪਾ ਦਈਏ ਜੇ ਨਾ ਪਾ ਦਈਏ। ਇਹਦੇ ਉਲਟ ਜੇਕਰ ਉਹ ਫੋਟੋ ਨਾ ਉੱਤੇ ਵਰਤਦੇ ਬੀਬਾ ਸਤਵੰਤ ਕੌਰ ਦੀ, ਸ਼ਾਇਦ ਇੰਨੀ ਗੁਰੂ ਵਿੱਚ ਹੀ ਆ ਜਿਹੜੀ ਬਦਮਗਜੀ ਪੈਦਾ ਹੋਈ ਆ ਇਹ ਨਾ ਹੁੰਦੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਹਰ ਪਲ ਵੱਧ ਰਹੀ ਆ। ਇਸ ਮੌਕੇ ਲੱਖਾਂ ਏਕੜ ਫਸਲ ਜਿਹੜੀ ਆ ਉਹ ਪਾਣੀ ਦੇ ਕਹਿਰ ਦਾ ਸ਼ਿਕਾਰ ਹੋਈ ਹੈ। 150 ਪਿੰਡਾਂ ਦੇ ਵਿੱਚ ਪਾਣੀ ਜਿਹੜਾ ਉਹ ਬਹੁਤ ਬੁਰੀ ਹਾਲਤ ਕੀਤੀ ਪਈ ਆ। ਲੋਕ ਜਿਹੜੇ ਆ ਉਹ ਬਚਾਅ ਦੇ ਲਈ ਆਪ ਹੀ ਹੱਥ ਪੱਲਾ ਮਾਰ ਰਹੇ ਨੇ, ਸਰਕਾਰ ਕਿਤੇ ਲੱਭ ਨਹੀਂ ਰਹੀ। ਭਾਖੜਾ ਡੈਮ ਦੇ ਜਿਹੜੇ ਫਲੱਡ ਗੇਟ ਨੇ ਉਹ ਅਜੇ ਵੀ ਖੁੱਲੇ ਨੇ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੋ ਜਿਹੇ ਇਸ ਮੌਕੇ ਹਾਲਾਤ ਨੇ, ਅਫਸਰਸ਼ਾਹੀ ਦਾ ਜਿਹੜਾ ਰੋਲ ਬਣਦਾ ਕਿ ਲੋਕਾਂ ਦੇ ਬਚਾਅ ਲਈ ਕੋਈ ਸਾਧਨ ਕਰੇ, ਇਹੋ ਜਿਹੀ ਕੋਈ ਗੱਲ ਦੇਖਣ ਨੂੰ ਮਿਲ ਨਹੀਂ ਰਹੀ। ਇਹ ਜ਼ਰੂਰ ਆ ਕਿ ਜਦੋਂ ਕੋਈ ਥੋੜਾ ਬਹੁਤਾ ਆਪਣੇ ਆਪ ਨੂੰ ਖੱਬੀ ਖਾਨ ਸਮਝਣ ਵਾਲਾ ਸਿਆਸੀ ਟੌਰ ਰੱਖਣ ਵਾਲਾ ਬੰਦਾ ਇਹਨਾਂ ਇਲਾਕਿਆਂ 'ਚ ਆਉਂਦਾ ਤਾਂ ਜਿਹੜੇ ਨੌਜਵਾਨ ਆਪਦੇ ਪੱਧਰ ਦੇ ਉੱਤੇ ਸਾਧਨ ਇਕੱਠੇ ਕਰਕੇ ਕੋਈ ਇੰਤਜ਼ਾਮ ਕਰਾਉਣ ਲੱਗੇ ਹੁੰਦੇ ਆ, ਉਹਨਾਂ ਨੂੰ ਇਹ ਜਿਹੜੇ ਸਿਆਸੀ ਭਲਵਾਨ ਆ ਬਿਰਤਾ ਖੜੀ ਕਰ ਦਿੰਦੇ ਆ। ਕੱਲ ਵੀ ਇਹੋ ਜਿਹੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਹਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਨਾਲ ਨੌਜਵਾਨਾਂ ਦਾ ਕਾਫੀ ਜਿਹੜਾ ਤਲਖ ਕਲਾਮੀ ਹੋ ਰਹੀ ਹੈ, ਟਕਰਾਅ ਹੋ ਰਿਹਾ। ਨੌਜਵਾਨ ਕਹਿ ਰਹੇ ਨੇ ਫਿਰ ਅਸੀਂ ਇੱਥੇ ਟਰਾਲੀ ਵਿਚਾਲੇ ਲਾ ਦਿੰਦੇ ਆ, ਜਦੋਂ ਤੁਹਾਡਾ VIP ਲੰਘ ਜਾਊਗਾ ਉਦੋਂ ਤੱਕ ਫਿਰ ਇੱਥੋਂ ਦੀ ਤੁਸੀਂ ਲੰਘਾ ਕੇ ਦੇਖ ਹੀ ਲਿਓ ਚੰਗੀ ਤਰ੍ਹਾਂ। ਉਹ ਕਹਿਣ ਤੋਂ ਭਾਵੇਂ ਬਈ ਵਿਪਤਾ ਤਾਂ ਜਿਹੜੀ ਪੈਂਦੀ ਆ, ਪਰ ਜਿਹੜੇ ਆਹ ਸਿਆਸੀ ਭਲਵਾਨ ਆ ਇਹ ਨਾਲ ਪੁਲਿਸ ਵਾਲਿਆਂ ਨੂੰ ਵੀ ਚਾਹੀਦਾ ਉਸ ਲੰਡੂ ਲੀਡਰ ਨੂੰ ਕਹਿ ਦੇਣਾ ਕਰਨ ਕਿ ਭਾਈ ਤੂੰ ਜੇ ਆ ਕੇ ਇੱਥੇ ਭਾਲਦਾ ਫਿਰਦਾ ਵੀ ਮੈਂ ਫੋਟੋਆਂ ਕਰਾ ਕੇ ਟੌਰ ਮਾਰਨੀ ਆ, ਤੂੰ ਕਾਹਨੂੰ ਆਉਣਾ, ਨਾਲੇ ਸਾਡੀ ਲਹਾਉਣਾ। ਸਿੱਧੇ ਤੌਰ ਦੇ ਉੱਤੇ ਆਮ ਦੁਖੀ ਲੋਕ ਅੱਕੇ ਪਏ ਹੁੰਦੇ ਆ, ਫਿਰ ਉਹ ਪੁਲਿਸ ਵਾਲਿਆਂ ਨਾਲ ਉਹਨਾਂ ਦੀ ਟਕਰਾਅ ਜਿਹੜਾ ਉਹ ਹੋ ਜਾਂਦਾ। ਸੋ ਇਸ ਮੌਕੇ ਪੰਜਾਬ ਦੇ ਹਰ ਸ਼ਹਿਰੀ ਦਾ, ਹਰ ਪੇਂਡੂ ਬੰਦੇ ਦਾ ਇਹ ਫਰਜ਼ ਬਣਦਾ ਕਿ ਆਪਦੇ ਭਰਾਵਾਂ ਦਾ ਸਾਥ ਸਹਿਯੋਗ ਦੇਣ। ਤੇ ਜਿਹੜੇ ਲੋਕਾਂ ਨੂੰ ਪਿਛਲੇ ਸਮਿਆਂ ਦੇ ਵਿੱਚ ਚਾਅ ਚੜਿਆ ਰਹਿੰਦਾ ਕਿ ਹਿਮਾਚਲ ਪ੍ਰਦੇਸ਼ ਵਿੱਚ ਜਾਂ ਪੰਜਾਬ ਤੋਂ ਬਾਹਰ ਕਿਤੇ ਵਿਪਤਾ ਪਵੇ ਤੇ ਆਪਾਂ ਉੱਥੇ ਪਹੁੰਚੀਏ, ਉਹ ਇਸ ਮੌਕੇ ਕਿਤੇ ਲੱਭ ਨਹੀਂ ਰਹੇ। ਵੈਸੇ ਤਾਂ ਬੜੀਆਂ ਦਲੀਲਾਂ ਦਿੰਦੇ ਹੁੰਦੇ ਨੇ ਕਿ ਭਾਈ ਕਨ੍ਹਈਆ ਜੀ ਨੂੰ ਚੇਤੇ ਰੱਖੋ,
ਪਰ ਉਹ ਦਲੀਲਾਂ ਜਦੋਂ ਸਾਡੇ ਸਿੱਖ ਭਾਈਚਾਰੇ ਨੂੰ, ਪੰਜਾਬੀ ਲੋਕਾਂ ਨੂੰ ਲੋੜ ਪੈਂਦੀ ਆ, ਉਦੋਂ ਪਤਾ ਨਹੀਂ ਕਿਹੜੀ ਖੁੱਡ 'ਚ ਵੜ ਜਾਂਦੀਆਂ। ਹਿਮਾਚਲ ਦੇ ਵਿੱਚ ਲੋੜ ਪੈ ਜੇ ਜਾਂ ਕਿਤੇ ਹੋਰ ਉਹਨਾਂ ਲੋਕਾਂ ਨੂੰ ਲੋੜ ਪੈ ਜੇ ਜਿਹੜੇ ਆਏ ਦਿਨ ਸਿੱਖਾਂ ਨੂੰ ਜਲੀਲ ਕਰਦੇ ਆ, ਉਦੋਂ ਇਹ ਲੋਕ ਪਹੁੰਚ ਜਾਂਦੇ ਆ। ਪਰ ਸਾਡੇ ਭਾਈਚਾਰੇ ਦੀ ਸਾਥ ਸਹਿਯੋਗ ਦੇਣ ਲਈ ਇਹ ਲੋਕ ਕਿਤੇ ਦਿਖਦੇ ਨਹੀਂ। ਖੈਰ, ਇਸ ਬਿਮਾਰੀ ਦਾ ਕੋਈ ਇਲਾਜ ਨਹੀਂ। ਸਾਡੀ ਕੌਮ ਨੂੰ ਐਵੇਂ ਖਾਮ-ਖਾਂ ਜਿਹੜਾ ਹੈਗਾ ਉਹਨਾਂ ਲੋਕਾਂ ਨੂੰ ਜਿਵੇਂ ਕਹਿੰਦੇ ਆ ਵੀ ਪਤਾ ਨਹੀਂ ਉਹਨਾਂ ਤੋਂ ਕੀ ਭਾਲਦੇ ਆ, ਉਹਨਾਂ ਨੂੰ ਐਵੇਂ ਉਹਨਾਂ ਦੇ ਮਗਰ ਤੁਰੇ ਫਿਰਦੇ ਆ ਤੇ ਜਿੱਥੇ ਲੋੜ ਆ ਆਪਦੇ ਭਰਾਵਾਂ ਦਾ ਸਾਥ ਸਹਿਯੋਗ ਨਹੀਂ ਦੇ ਰਹੇ। ਦੂਸਰਾ ਜਿਹੜਾ ਵਿਸ਼ਾ ਅੱਜ ਦਾ ਉਹ ਹੈ ਕਿ ਬਾਦਲ ਤੇ ਧੜੇ ਨੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਫੇਰ ਮੋਰਚਾ ਖੋਲ੍ਹਿਆ ਕਿ ਚੰਦੂ ਮਾਜਰੇ ਨੇ ਲੌਂਗੋਵਾਲ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜੀ ਤਕਰੀਰ ਕੀਤੀ ਆ, ਉਹਦੇ ਰਾਹੀਂ ਕਹਿੰਦੇ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਪਹਿਲਾਂ ਪਲਾਨ ਬਣਾ ਕੇ ਢੀਂਡਸਾ ਸਾਹਿਬ ਦੀ ਕੋਠੀ 'ਚ ਵੀ ਇਹਨੂੰ ਸੁਧਾਰ ਲਹਿਰ ਦਾ ਲੀਡਰ ਬਣਾਉਣ ਨੂੰ ਫਿਰਦੇ ਸੀ। ਕਾਫੀ ਜ਼ਿਆਦਾ ਤਿੱਖਾ ਹਮਲਾ ਜਿਹੜਾ ਕੱਲ ਫੇਰ ਦਫ਼ਤਰ 'ਚ ਪ੍ਰੈਸ ਕਾਨਫਰੰਸ ਕੀਤੀ ਆ, ਜਿਹਦੇ ਵਿੱਚ ਦਲਜੀਤ ਸਿੰਘ ਚੀਮਾ, ਮਹੇਸ਼ਿੰਦਰ ਸਿੰਘ ਗਰੇਵਾਲ, ਅਮਰਜੀਤ ਸਿੰਘ ਚਾਵਲਾ, ਰਵਿੰਦਰ ਸਿੰਘ ਖੇੜਾ ਤੇ ਸਰਬਜੀਤ ਸਿੰਘ ਝਿੰਜਰ, ਇਹਨਾਂ ਲੋਕਾਂ ਨੇ ਇਸ ਮਸਲੇ ਦੇ ਉੱਤੇ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਆ ਕਿ ਜੀ ਸਾਡੀ ਵਾਰੀ ਤਾਂ ਕਹਿੰਦੇ ਸੀਗੇ ਕਿ ਬਾਦਲ ਦਲ ਦੇ ਲੀਡਰਾਂ ਨੇ ਜਥੇਦਾਰ ਸਾਹਿਬਾਨ ਨੂੰ ਕੋਠੀ 'ਚ ਬੁਲਾ ਲਿਆ। ਕਹਿੰਦੇ ਹੁਣ ਗਿਆਨੀ ਹਰਪ੍ਰੀਤ ਸਿੰਘ ਵੀ ਤਾਂ ਜਥੇਦਾਰ ਸੀਗਾ ਜੀ ਉਦੋਂ, ਇਹ ਕਾਹਤੋਂ ਢੀਂਡਸਾ ਸਾਹਿਬ ਦੀ ਕੋਠੀ 'ਚ ਗਿਆ ਤੇ ਸੱਦਣ ਵਾਲਿਆਂ ਨੇ ਕਿਉਂ ਸੱਦਿਆ? ਤੇ ਇਹ ਤਾਂ ਸਾਡੇ ਖਿਲਾਫ ਪਹਿਲਾਂ ਸਾਜ਼ਿਸ਼ ਜਿਹੜੀ ਆ ਉਹਦਾ ਹਿੱਸਾ ਸੀ। ਹੁਣ ਇਸ ਘਟਨਾਕ੍ਰਮ ਦੇ ਉੱਤੇ ਤਾਂ ਜਿਹੜੀ ਸਿਆਸਤ ਹੋਣੀ ਆ, ਬਿਆਨਬਾਜ਼ੀ ਹੋਣੀ ਆ, ਉਹ ਵੱਖਰੀ ਹੈ। ਪਰ ਇੱਕ ਗੱਲ ਜਿਹੜੀ ਇਸ ਮੌਕੇ ਬੜੀ ਜ਼ਰੂਰੀ ਆ ਉਹ ਇਹ ਆ ਕਿ ਸਾਰੇ ਸੰਸਾਰ ਨੂੰ ਪਤਾ ਲੱਗ ਚੁੱਕਿਆ ਕਿ ਇੱਕ ਬਾਦਲ ਧੜਾ ਆ ਜਿਹਨੇ 2 ਦਸੰਬਰ ਤੋਂ ਬਾਅਦ ਹੁਕਮਨਾਮੇ ਦੀ ਉਲੰਘਣਾ ਕਰਦਿਆਂ ਹੋਇਆਂ ਆਪਦਾ ਭਰਤੀ ਕਰਕੇ ਆਪਦਾ ਪ੍ਰਧਾਨ ਚੁਣ ਲਿਆ, ਜਿਹਨੂੰ ਭਾਵੇਂ ਖਾਲਸਾ ਪੰਥ ਮਾਨਤਾ ਦੇਵੇ ਨਾ ਦੇਵੇ, ਉਹਨਾਂ ਨੂੰ ਹੈਗਾ ਵੀ ਅਸੀਂ ਇੱਕ ਮਜ਼ਬੂਤ ਇੰਡੀਪੈਂਡੈਂਟ ਅਸਲੀ ਅਕਾਲੀ ਦਲ ਹਾਂ। ਦੂਸਰੇ ਪਾਸੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਭਰਤੀ ਕਰਕੇ ਬਣਾਇਆ ਹੋਇਆ ਉਹ ਅਕਾਲੀ ਦਲ ਆ ਜਿਹਦੀ ਪ੍ਰਧਾਨਗੀ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ ਹੈ। ਹੁਣ ਫੈਸਲਾ ਤਾਂ ਦੁਨੀਆ ਨੇ, ਸੰਗਤ ਨੇ, ਲੋਕਾਂ ਨੇ ਕਰਨਾ, ਤੇ ਫੈਸਲਾ ਹੁੰਦਾ ਸਿੱਖਾਂ ਦਾ ਵੋਟਾਂ ਵਿੱਚ, ਇਲੈਕਸ਼ਨਾਂ 'ਚ ਆਮ ਤੌਰ ਤੇ, ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ, ਕਿ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤ ਜੂ ਉਹ ਅਸਲੀ ਅਕਾਲੀ ਦਲ। ਤੇ ਇਸ ਮੌਕੇ ਸ਼੍ਰੋਮਣੀ ਕਮੇਟੀ ਹੈਗੀ ਆ ਬਾਦਲ ਧੜੇ ਕੋਲ, ਤੇ ਇਸੇ ਕਰਕੇ ਅਕਾਲ ਤਖਤ ਦੇ ਜਥੇਦਾਰ ਦੀ ਪੋਸਟ ਵੀ ਬਾਦਲ ਧੜੇ ਦੇ ਅਨੁਸਾਰ ਆ, ਜਿਹਨੂੰ ਮਰਜ਼ੀ ਜਦੋਂ ਮਰਜ਼ੀ ਲਾ ਦੇਣ ਤੇ ਜਦੋਂ ਮਰਜ਼ੀ ਲਾਹ ਦੇਣ। ਜੇਕਰ ਗਿਆਨੀ ਹਰਪ੍ਰੀਤ ਸਿੰਘ ਬਾਦਲ ਧੜੇ ਦੀ ਬੋਲੀ ਬੋਲਦੇ ਰਹਿੰਦੇ, ਹੁਣ ਨੂੰ ਉਹ ਜਥੇਦਾਰ ਹੋਣੇ ਸੀ। ਜਿੱਦਣ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਦੇ ਮੌਕਾ ਦਿੱਤਾ, ਉਹਨਾਂ ਨੂੰ ਵੀ ਗਿਆਨੀ ਹਰਪ੍ਰੀਤ ਸਿੰਘ ਵਾਂਗੂ ਲਾਹ ਕੇ ਘਰ ਨੂੰ ਸਕਿੰਟ 'ਚ ਤੋੜ ਦੇਣਾ। ਸੋ ਅਸਲੀ ਗੱਲ ਤਾਂ ਇਹ ਹੈ ਕਿ ਖਾਲਸਾ ਪੰਥ ਤਾਂ ਅਕਾਲ ਤਖਤ ਦੇ ਜਥੇਦਾਰ ਦਾ ਜਾਂ ਬਾਕੀ ਸਿੰਘ ਸਾਹਿਬਾਨ ਦਾ, ਬਾਕੀ ਜਿਹੜੇ ਹੈੱਡ ਗ੍ਰੰਥੀ ਸਾਹਿਬਾਨ ਨੇ ਦਰਬਾਰ ਸਾਹਿਬ ਦੇ, ਅਕਾਲ ਤਖਤ ਸਾਹਿਬ ਦੇ, ਜਾਂ ਹੋਰ ਜਿਹੜੀਆਂ ਸਾਡੀਆਂ ਵੱਡੀਆਂ ਅਹਿਮ ਸੰਵੇਦਨਸ਼ੀਲ ਤੇ ਪ੍ਰਮੁੱਖ ਪੋਸਟਾਂ ਨੇ, ਅਹੁਦੇ ਨੇ, ਸਿੱਖ ਤਾਂ ਬਹੁਤ ਸਤਿਕਾਰ ਕਰਦੇ ਆ ਤੇ ਕਰਨਾ ਵੀ ਚਾਹੀਦਾ। ਪਰ ਇਹਨਾਂ ਪੋਸਟਾਂ ਤੋਂ ਬਾਦਲ ਧੜੇ ਦੀ ਸਦਾ ਹੀ ਤਵੱਕੋ ਰਹਿੰਦੀ ਆ ਵੀ ਇਹ ਸਾਡੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਚੱਲਣ। ਜਿਵੇਂ ਹੁਣ ਆਪਾਂ ਨੂੰ ਸਭ ਨੂੰ ਪਤਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਬਲੀ ਜਿਹੜੀ ਲਈ ਗਈ ਹੈ, ਉਹਦੇ ਪਿੱਛੇ ਇਹੀ ਆ ਕਿ ਤੁਸੀਂ ਬਾਦਲ ਧੜੇ ਦੇ ਅਨੁਸਾਰ ਨਹੀਂ ਚੱਲਦੇ। ਤੇ ਗਿਆਨੀ ਰਘਵੀਰ ਸਿੰਘ, ਜਿਹਦੇ ਬਾਰੇ ਬਾਦਲ ਧੜੇ ਦਾ ਐਲਾਨੀਆ ਤੌਰ ਤੇ ਕਿਹਾ ਵੀ ਇਹ ਜਥੇਦਾਰ ਸਾਹਿਬ ਤਾਂ ਸਾਰੇ ਜਿਹੜੇ ਸੀ ਉਦੋਂ ਬੀਜੇਪੀ ਦੇ, ਆਰਐਸਐਸ ਦੇ ਨਾਲ ਰਲ ਗਏ ਸੀ, ਏਜੰਸੀਆਂ ਦਾ ਬੜਾ ਰੌਲਾ ਪਾਇਆ ਬਾਦਲ ਦਲ ਨੇ। ਉਸੇ ਗਿਆਨੀ ਰਘਵੀਰ ਸਿੰਘ ਨੂੰ ਹੁਣ ਦੁਬਾਰਾ ਜਦੋਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਤੌਰ ਤੇ ਦੇਖਦੇ ਆ, ਤੇ ਅੱਜ ਕੀ ਉਹ ਜਿਹੜੇ ਦੋਸ਼ ਲਾ ਕੇ ਉਹਨੂੰ ਅਕਾਲ ਤਖਤ ਸਾਹਿਬ ਤੋਂ ਫਾਰਗ ਕੀਤਾ ਹੈ, ਹੁਣ ਉਹ ਦੋਸ਼ ਉਹਨਾਂ ਤੋਂ ਮੁਕਤ ਹੋ ਗਏ। ਜਿਹੜਾ ਬੰਦਾ ਇੱਕ ਵਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਤੇ ਬੈਠਿਆ ਹੋਇਆ ਤੁਹਾਡੀ ਨਜ਼ਰ 'ਚ ਗਲਤ ਸੀ, ਅੱਜ ਉਹ ਕਿਵੇਂ ਠੀਕ ਹੋ ਗਿਆ? ਅਸਲ ਵਿੱਚ ਗਿਆਨੀ ਰਘਵੀਰ ਸਿੰਘ ਉਹਨਾਂ ਦੇ ਅਨੁਸਾਰ ਚੱਲਣ ਲਈ ਸਹਿਮਤੀ ਦੇ ਚੁੱਕਿਆ ਹੈ।
ਪਿਛਲੇ ਦਿਨਾਂ 'ਚ ਇੱਕ ਸਟੇਟਮੈਂਟ ਉਹਨੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਸੇ ਕਰਕੇ ਦਿੱਤੀ ਹੈ। ਵੈਸੇ ਵੀ ਜਦੋਂ ਜਥੇਦਾਰ ਸੀ ਅਕਾਲ ਤਖਤ ਦੇ, ਜੇਕਰ ਉਹਨਾਂ ਕੋਲ ਬਾਦਲ ਧੜੇ ਦੀ ਲੀਡਰਸ਼ਿਪ ਪਹੁੰਚਦੀ ਰਹੀ ਆ, ਉਹਨਾਂ ਨੂੰ ਕਹਿਤਾ ਵੀ ਚੱਕ ਦਿਓ ਫੱਟੇ, ਕਰ ਲਓ ਭਰਤੀ, ਠੀਕ ਹੀ ਹੋ ਤੁਸੀਂ। ਜੇਕਰ ਉਹਨਾਂ ਕੋਲੇ 5 ਮੈਂਬਰੀ ਕਮੇਟੀ ਵਾਲੇ ਪਹੁੰਚੇ ਕਿ ਜੀ ਸਾਡੇ 2 ਭੱਜ ਗਏ, ਬਡਾਲਾ ਆਪਣਾ ਧਾਮੀ ਸਾਹਿਬ ਤੇ ਬਡੂੰਗਰ ਸਾਹਿਬ, ਤੇ ਸਾਨੂੰ ਹੁਕਮ ਕਰੋ, ਕਹਿੰਦਾ ਕਰ ਲਓ ਭਰਤੀ, ਤੁਸੀਂ ਠੀਕ ਹੀ ਹੋ। ਸੋ ਬਹੁਤ ਵੱਡੇ ਝਮੇਲੇ ਗਿਆਨੀ ਰਘਵੀਰ ਸਿੰਘ ਦੇ ਪੈਰੋਂ ਪਏ। ਨਾ ਤਾਂ ਉਹਨਾਂ ਨੇ ਠੋਕ ਵਜਾ ਕੇ ਇਹ ਆਖਿਆ ਕਿ ਜਿਹੜੇ ਬਾਦਲ ਧੜੇ ਵਾਲੇ ਆ ਉਹ ਗਲਤ ਕਰ ਰਹੇ ਨੇ, ਉਹਨਾਂ ਨੂੰ ਭਰਤੀ ਕਰਨ ਦਾ ਕੋਈ ਹੱਕ ਨਹੀਂ। ਨਾ ਉਹਨਾਂ ਨੇ ਇਹ ਆਖਿਆ ਕਿ 2 ਦਸੰਬਰ ਵਾਲਾ ਹੁਕਮਨਾਮਾ ਬਿਲਕੁਲ ਗਲਤ ਹੋਇਆ, ਗਿਆਨੀ ਹਰਪ੍ਰੀਤ ਸਿੰਘ ਨੇ ਸਾਨੂੰ ਬਰਗਲਾ ਲਿਆ ਸੀ, ਅਸੀਂ ਤਾਂ ਜੀ ਬਹੁਤ ਗਲਤੀ ਕਰ ਬੈਠੇ ਆ ਤੇ ਹੁਣ ਅਸੀਂ ਬਾਦਲ ਧੜੇ ਦੇ ਪੂਰੇ ਨਾਲ ਖੜਾਂਗੇ। ਤੇ ਇਹ ਜਿਹੜਾ ਸਾਰਾ ਭੰਬਲ ਭੂਸਾ ਪਾ ਕੇ ਕੌਮ ਨੂੰ ਗਧੀ ਗੇੜ ਪਾਇਆ, ਉਹਦੇ ਵਿੱਚ ਜੇਕਰ ਸਿੱਖ ਜਗਤ ਦੇ ਉਹ ਨੌਜਵਾਨ ਜਾਂ ਉਹ ਸੰਗਤਾਂ ਜਿਹੜੇ ਇਹ ਸੋਚਦੇ ਆ ਕਿ 2 ਦਸੰਬਰ ਵਾਲੇ ਹੁਕਮਨਾਮੇ ਚੋਂ ਨਿਕਲੇ ਹੋਏ 5 ਮੈਂਬਰੀ ਭਰਤੀ ਕਮੇਟੀ ਦੇ ਰਾਹੀਂ ਸਥਾਪਿਤ ਕੀਤੇ ਹੋਏ ਅਕਾਲੀ ਦਲ ਦਾ ਸਾਥ ਸਹਿਯੋਗ ਦੇਣਾ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਨੂੰ ਸਲਾਮ ਕਰਨਾ, ਸਲੂਟ ਕਰਨਾ, ਇਹ ਚੰਗੀ ਗੱਲ ਆ, ਉਹ ਕਿਵੇਂ ਗਲਤ ਨੇ? ਸਿਆਪਾ ਤਾਂ ਪਾਤਾ ਗਿਆਨੀ ਰਘਵੀਰ ਸਿੰਘ ਨੇ, ਤੇ ਗਿਆਨੀ ਰਘਵੀਰ ਸਿੰਘ ਨੂੰ ਫਾਰਗ ਕੀਤਾ ਜਾਣਾ ਬਣਦਾ ਸੀ। ਪਰ ਗਿਆਨੀ ਰਘਵੀਰ ਸਿੰਘ ਨੇ ਜਦੋਂ ਸਹਿਮਤੀ ਦੇਤੀ ਕਿ ਤੁਸੀਂ ਮੈਨੂੰ ਕੁਛ ਨਾ ਕਹੋ, ਵੈਸੇ ਤਾਂ ਹਾਈ ਕੋਰਟ ਚਲੇ ਗਏ ਸੀ ਇੱਕ ਵਾਰੀ, ਤੁਸੀਂ ਮੈਨੂੰ ਕੁਛ ਨਾ ਕਹੋ, ਮੈਂ ਤੁਹਾਨੂੰ ਕੁਛ ਨਹੀਂ ਕਹਿੰਦਾ, ਜਿੱਥੇ ਤੁਹਾਡੇ ਕੰਮ ਦੀ ਗੱਲ ਹੋ ਮੈਂ ਬੋਲ ਦਿਆ ਕਰੂੰ। ਸੋ ਗਿਆਨੀ ਰਘਵੀਰ ਸਿੰਘ ਅਗਲੇ ਸਮੇਂ ਦੇ ਵਿੱਚ ਵੀ, ਗਿਆਨੀ ਰਘਵੀਰ ਸਿੰਘ ਦੀ ਗੱਲ ਕੀ ਕਰਨੀ ਆ, ਗਿਆਨੀ ਗੁਰਮੁਖ ਸਿੰਘ ਵੀ ਜਿਨ੍ਹਾਂ ਨੇ ਉਦੋਂ ਸਾਰੀ ਇੱਕ ਵਾਰੀ ਗੱਲ ਨੰਗੀ ਵੀ ਕੀਤੀ ਸੀ ਕਿ ਕਿਵੇਂ ਸਾਨੂੰ ਸਰਸੇ ਵਾਲੇ ਨੂੰ ਮਾਫੀ ਦਿਵਾਉਣ ਲਈ ਲੈ ਕੇ ਗਏ, ਉਹ ਵੀ ਹੁਣ ਸੈੱਟ ਹੋ ਚੁੱਕੇ ਹੈ। ਤੋਂ ਬਾਕੀ ਜਥੇਦਾਰ ਸਾਹਿਬਾਨ ਵੀ। ਸੋ ਬਾਦਲ ਧੜੇ ਨੂੰ ਤਾਂ ਇਸ ਗੱਲ ਦਾ ਹੈਗਾ ਕਿ ਸ਼੍ਰੋਮਣੀ ਕਮੇਟੀ ਸਾਡੇ ਕੋਲ ਆ, ਤਾਕਤਾਂ ਦੇ ਜਥੇਦਾਰ ਜਿਨ੍ਹਾਂ ਦਾ ਖਾਲਸਾ ਪੰਥ ਸਤਿਕਾਰ ਜਿੰਨਾ ਮਰਜ਼ੀ ਕਰੇ, ਉਹਨਾਂ ਨੂੰ ਸਾਡੀਆਂ ਉਂਗਲਾਂ ਤੇ ਨੱਚਣਾ ਪਊ। ਤੋਂ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਉਹ ਲੰਮੇ ਅਰਸੇ ਬਾਅਦ ਇਹੋ ਜਿਹੀ ਹਸਤੀ ਉਹਨਾਂ ਨੂੰ ਲੱਗਦੀ ਆ ਜਿਹਨੇ ਬਾਦਲ ਧੜੇ ਨੂੰ ਲਲਕਾਰਿਆ। ਪਹਿਲੀ ਗੱਲ ਤਾਂ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਨੌਕਰੀ ਤੋਂ ਕੱਢ ਕੇ ਜਥੇਦਾਰੀ ਤੋਂ ਫਾਰਗ ਕਰਕੇ ਪਹਿਲਾਂ ਸ਼ਰੀਕ ਬਣਾਇਆ ਬਾਦਲ ਕਿਆਂ ਨੇ। ਆ ਜਿਹੜੇ ਸਲਾਹਕਾਰ ਨੇ, ਇਹਨਾਂ ਦੀਆਂ ਸਲਾਹਾਂ ਨੇ ਸਿਆਪੇ ਪਾਏ ਨੇ। ਫਿਰ ਉਹਨੂੰ ਇੰਨਾ ਅਬਾ ਤਬਾ ਬੋਲਿਆ, ਇੰਨਾ ਮਾੜਾ ਚੰਗਾ ਬੋਲਿਆ ਕਿ ਉਹ ਟਾਕ ਆਫ ਦੀ ਟਾਊਨ, ਯਾਨੀ ਕਿ ਸੈਂਟਰ ਐਕਸਲ, ਸਾਰੀ ਗੱਲ ਦੇ ਵਿੱਚ ਕੇਂਦਰ ਬਿੰਦੂ ਬਣਦੇ ਜਦੋਂ ਭਰਤੀ ਕਮੇਟੀ ਨੇ ਇਜਲਾਸ ਸੱਦਿਆ ਤਾਂ ਸਾਰਿਆਂ ਨੂੰ ਇਹੀ ਸੀ ਵੀ ਜਥੇਦਾਰ ਹਰਪ੍ਰੀਤ ਸਿੰਘ ਹੀ ਹੁਣ ਪ੍ਰਧਾਨ ਬਣਨਾ ਚਾਹੀਦਾ। ਉਹਨੂੰ ਪ੍ਰਧਾਨ ਬਣਾਉਣ ਤੱਕ ਦੀ ਜਿਹੜੀ ਯਾਤਰਾ, ਉਹ ਬਾਦਲ ਧੜੇ ਦੇ ਵੱਲੋਂ ਬੋਲ ਕਬੋਲ ਜਿਹੜੇ ਬੋਲੇ ਗਏ ਆ, ਉਹਦੇ ਕਰਕੇ ਜੇ ਅੱਜ ਗਿਆਨੀ ਹਰਪ੍ਰੀਤ ਸਿੰਘ ਇਸ ਨਵੇਂ ਅਕਾਲੀ ਦਲ ਦਾ ਪ੍ਰਧਾਨ ਹੈ, ਉਹਦਾ ਸਿਹਰਾ ਗਿਆਨੀ ਹਰਪ੍ਰੀਤ ਸਿੰਘ ਨੂੰ ਘੱਟ ਆ, ਉਹਦਾ ਸਿਹਰਾ ਆ ਜਿਹੜੀ ਬਾਦਲ ਵਾਲੀ ਚੁੰਡਲੀ ਆ ਇਹਦੇ ਸਿਰ ਜ਼ਿਆਦਾ। ਹੁਣ ਇਹ ਆਏ ਦਿਨ ਇਲਜ਼ਾਮ ਲਾਉਂਦੇ ਆ, ਸੱਚੇ ਆ ਝੂਠੇ ਆ ਉਹਨੂੰ ਇੱਕ ਪਾਸੇ ਛੱਡੋ, ਪਹਿਲਾਂ ਇਹ ਦੇਖੋ ਬਈ ਬਾਦਲ ਧੜੇ ਦੇ ਇਹਨਾਂ ਇਲਜ਼ਾਮਾਂ ਨਾਲ ਕੀ ਸੁਖਬੀਰ ਸਿੰਘ ਬਾਦਲ ਤੇ ਉਹਦੀ ਟੀਮ ਨੂੰ ਕੋਈ ਸਿਆਸੀ ਤੌਰ ਤੇ ਲਾਹਾ ਮਿਲਦਾ? ਕੀ ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਸੰਗਤ ਆ ਜਿਹੜੀ, ਉਹ ਇਹ ਕਹਿਣ ਲੱਗ ਪਈ ਆ ਕਿ ਬਾਦਲ ਧੜੇ ਵਾਲੇ ਬਹੁਤ ਸੱਚ ਬੋਲਦੇ ਨੇ ਤੇ ਆਪਾਂ ਅੱਜ ਤੋਂ ਬਾਅਦ ਬਾਦਲ ਧੜੇ ਦਾ ਸਾਥ ਸਹਿਯੋਗ ਦੇਣਾ, ਇਹ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਆ ਇਹਨੂੰ ਰੱਦ ਕਰਨ? ਕੀ ਇਹ ਗੱਲ ਹੁਣ ਤੱਕ ਹੋਈ ਆ ਇਹਨਾਂ ਦੇ ਇਸ ਸਾਰੇ ਭੰਡੀ ਪ੍ਰਚਾਰ ਨਾਲ, ਜਾਂ ਗਾਹਾਂ ਕੋਈ ਸੰਭਾਵਨਾ ਹੈ? ਇਹੋ ਜੀ ਗੱਲ ਬਿਲਕੁਲ ਨਹੀਂ ਹੋਈ। ਤੇ ਇਸੇ ਰਾਹ ਦੇ ਉੱਤੇ ਜੇ ਇਹ ਚੱਲਦੇ ਨੇ ਤਾਂ ਇਹ ਜ਼ਰੂਰ ਆ ਕਿ ਜਿੰਨਾ ਜ਼ਿਆਦਾ ਇਹ ਕੂੜ ਪ੍ਰਚਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਕਰਦੇ ਨੇ, ਉਹਨਾਂ ਜ਼ਿਆਦਾ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਵੱਧਦਾ, ਉਹਦੀ ਜ਼ਿਆਦਾ ਉਨੀ ਪਕੜ ਬਣਦੀ, ਕਿਉਂਕਿ ਉਹ ਇਹਨਾਂ ਦੇ ਬਾਰੇ ਜਦੋਂ ਬੋਲਦੇ ਨੇ ਉਹ ਠੋਸ ਇਤਿਹਾਸ ਤੇ ਗੁਰਬਾਣੀ ਨਾਲ ਗੁੱਝੀ ਹੋਈ ਗੱਲ ਕਰਦੇ ਆ ਤੇ ਲੋਕਾਂ ਨੂੰ ਉਹ ਗੱਲ ਅਪੀਲ ਕਰਦੀ ਹੈ। ਵੈਸੇ ਵੀ ਜਿਹੜਾ ਇੰਨੇ ਲੰਮੇ ਅਰਸੇ ਤੋਂ ਲੋਕ ਬਾਦਲ ਕਿਆਂ ਤੋਂ ਦੁਖੀ ਸੀ, ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਤੋਂ ਇੱਕ ਆਸ ਵੱਜੀ, ਚਾਹੇ ਉਹ ਗਾਹਾਂ ਜਾ ਕੇ ਬੇਆਸ ਹੀ ਹੋ ਜਾਣ ਲੋਕ। ਪਰ ਇਸ ਮੌਕੇ ਇਹੋ ਜਿਹਾ ਮਾਹੌਲ ਜਦੋਂ ਬਾਦਲ ਤੇ ਟੋੜੇ ਦਾ ਟਕਰਾਅ ਹੋਇਆ ਸੀ,
ਉਦੋਂ ਵੀ ਲੋਕਾਂ ਨੇ ਜਦੋਂ ਟੌਹੜਾ ਸਾਹਿਬ ਨੂੰ ਲੋਕਾਂ ਨੇ ਕਹਿਣਾ ਕਿ ਜੀ ਹੁਣ ਛੱਡੋ ਪਰਾਂ, ਆਪਾਂ ਕਰੀਏ, ਇਕੱਠੇ ਹੋ ਜਾਈਏ, ਤਾਂ ਉਹ ਕਹਿੰਦੇ ਸੀ ਇਹਨੂੰ ਆਪਦੇ ਵਰਗਾ ਤਾਂ ਕਰ ਲਈਏ। ਤਾਂ ਉਹਨਾਂ ਨੇ ਜਿੱਤੇ ਤਾਂ ਭਾਵੇਂ ਨਹੀਂ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾ ਕੇ ਟੌਹੜਾ ਸਾਹਿਬ, ਨਾ ਉਹਨਾਂ ਦੇ ਬੰਦਿਆਂ ਨੂੰ ਉਨੀ ਵੋਟ ਪਈ, ਪਰ ਉਹ ਇੰਨੀ ਕੁ ਵੋਟ ਲੈ ਜ਼ਰੂਰ ਗਏ ਜਿਹਦੇ ਨਾਲ ਬਾਦਲ ਵਾਲੀ ਧਿਰ ਜਿਹੜੀ ਆ ਉਹ ਹਾਰ ਗਈ। ਇਸ ਵਾਰੀ ਤਾਂ ਮਾਮਲਾ ਹੋਰ ਵੀ ਜ਼ਿਆਦਾ ਕਸੂਤਾ। ਉਦੋਂ ਤਾਂ ਬਾਅਦ ਵਿੱਚ ਏਕਤਾ ਹੋਣ ਦਾ ਆਸਾਰ ਸੀ, ਐਕਤੀ ਤਾਂ ਕੋਈ ਇਹੋ ਜਿਹੀ ਵੀ ਗੱਲ ਹੈ ਨਹੀਂ। ਅੱਜ ਅਖਬਾਰਾਂ 'ਚ ਖਬਰ ਛਪੀ ਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਚਿੱਠੀ ਲਿਖਤੀ ਤੌਰ ਤੇ ਦੇ ਕੇ ਗਏ ਆ ਕਿ ਜੀ ਸਾਰੀਆਂ ਜਿਹੜੇ ਅਕਾਲੀ ਧੜੇ ਆ ਉਹਨਾਂ ਨੂੰ ਭੰਗ ਕਰਕੇ ਨਵਾਂ ਅਕਾਲੀ ਦਲ ਜਿਹੜਾ ਹੈਗਾ ਉਹ ਬਣਾਇਆ ਜਾਵੇ। ਤੇ ਇਹਦਾ ਮਤਲਬ ਤਾਂ ਇਹ ਬਣਿਆ ਬਈ ਬਾਦਲ ਵਾਲਾ ਅਕਾਲੀ ਦਲ ਵੀ ਵਿੱਚ ਹੀ ਆ ਜੇ। ਬਾਦਲ ਵਾਲੇ ਅਕਾਲੀ ਦਲ ਨੂੰ ਤਾਂ ਭਾਈ ਸਾਰੀ ਦੁਨੀਆ ਮੰਨਦੀ ਆ ਕਿ 2 ਦਸੰਬਰ ਵਾਲੇ ਹੁਕਮਨਾਮੇ ਦੀ ਹੇਠੀ ਕਰਕੇ ਕੌਮ ਦੇ ਜਜ਼ਬਾਤਾਂ ਨੂੰ ਵੰਗਾਰ ਕੇ ਬਣਿਆ। ਇਹੋ ਜਿਹਾ ਮਾਹੌਲ ਇੱਕ ਵਾਰੀ ਉਦੋਂ ਵੀ ਬਣਿਆ ਸੀ ਜਦੋਂ ਬਰਨਾਲੇ ਵਾਲਾ ਅਕਾਲੀ ਦਲ ਸਿੱਖ ਸਿਧਾਂਤ ਦੀ, ਸਿੱਖ ਇਤਿਹਾਸ ਦੀ ਨਜ਼ਰ 'ਚ ਤਾਂ ਉਹ ਬਿਲਕੁਲ ਗਲਤ ਸੀ, ਕਿਉਂਕਿ ਉਹ ਅਕਾਲ ਤਖਤ ਦੇ ਹੁਕਮ ਦੇ ਉਲਟ ਚੱਲਿਆ ਹੋਇਆ ਸੀ। ਦਰਬਾਰ ਸਾਹਿਬ 'ਚ ਪੁਲਿਸ ਦਾ ਅਟੈਕ ਕਰਕੇ ਉਹ ਬਾਗੀ ਸੀ। ਪਰ ਇੱਥੇ ਕਈ ਉਦੋਂ ਕਰਦੇ ਫਿਰਨ ਕਿ ਪ੍ਰੋਫੈਸਰ ਦਰਸ਼ਨ ਸਿੰਘ ਮੂਹਰੇ ਲੱਗੇ ਤੇ ਸਾਰੇ ਅਕਾਲੀ ਧੜੇ ਇਕੱਠੇ ਕਰੇ, ਜਿਵੇਂ ਆ ਝੀਂਡਾ ਸਾਹਿਬ ਨੇ ਅੱਜ ਚਵਲ ਮਾਰੀ ਹੈ। ਹੁਣ ਇੱਕ ਪਾਸੇ ਗਾਂ ਆ, ਇੱਕ ਪਾਸੇ ਸੂਰ ਆ, ਦੋਨੇ ਇਕੱਠੇ ਕਿਵੇਂ ਹੋ ਜਾਣਗੇ? ਗਾਂ ਨੇ ਗੰਦਗੀ 'ਚ, ਗਾਂ ਨੇ ਸਾਫ ਥਾਂ ਨੂੰ ਜਾਣਾ, ਸੂਰ ਨੇ ਗੰਦਗੀ 'ਚ ਨੂੰ ਜਾਣਾ। ਜਿਹੋ ਜਿਹਾ ਹਿਸਾਬ ਕਿਤਾਬ ਜਿਹਨੇ ਸਾਨੂੰ 40 ਸਾਲ ਖੱਜਲ ਕੀਤਾ, ਜਿਹਦੇ ਬਾਰੇ 2 ਦਸੰਬਰ ਦਾ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਉਹ ਬਾਦਲ ਦਲ ਦੇ ਝੰਡੇ ਹੇਠੀ ਸਾਰਾ ਕੁਝ ਚੱਲਿਆ ਸੀ, ਅੱਜ ਉਹਨੂੰ ਫੇਰ ਲਿਆ ਉਹ ਦੁਬਾਰਾ ਸੱਤਾ 'ਚ। ਸੋ ਇਹ ਜਿਹੜਾ ਮਾਹੌਲ ਆ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦੇ ਪ੍ਰਤੀ ਲੋਕਾਂ ਦੀ ਭਾਵਨਾ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ। ਦੂਜੇ ਪਾਸੇ ਲੋਕ ਇਹ ਵੀ ਹੁਣ ਤਾਂ ਮਖੌਲਾਂ ਕਰਨ ਲੱਗੇ ਬਈ ਸ਼ਾਇਦ ਸੁਖਬੀਰ ਬਾਦਲ ਨੇ ਇਹ ਕਿਹਾ ਇਹਨਾਂ ਨੂੰ ਬਿਠਾ ਕੇ, ਆ ਚੀਮੇ ਹੋਣਾ ਨੂੰ, ਬੈਂਸ ਹੋਣਾ ਨੂੰ, ਕਲੇਰ, ਝਿੰਜਰ, ਬਈ ਜਿਹੜਾ ਤੁਹਾਡੇ ਚੋਂ ਜ਼ਿਆਦਾ ਤੋਂ ਗੰਦੀ ਮਾੜੀ ਤੋਂ ਮਾੜੀ ਗੱਲ, ਚੜਾਉਣ ਵਾਲੀ ਗੱਲ ਗਿਆਨੀ ਹਰਪ੍ਰੀਤ ਸਿੰਘ ਬਾਰੇ ਕਹੂ, ਉਹਨੂੰ ਓਨਾ ਹੀ ਜ਼ਿਆਦਾ ਵਧੀਆ ਉਹਦਾ ਮਿਲੂਗਾ। ਪਾਰਟੀ ਦੇ ਵਿੱਚ ਹਰ ਰੋਜ਼ ਇਹ ਬੰਦੇ ਚੈਨਲਾਂ ਦੇ ਉੱਤੇ ਜਾਂ ਕਿਤੇ ਹੋਰ ਮੌਕਾ ਮਿਲੇ ਅਵਾ ਤਵਾ ਬੋਲਦੇ। ਦੇਖੋ ਤੁਹਾਡੀ ਇੱਕ ਆਪਦੀ ਸਿਆਸਤ ਵਾ, ਪਰ ਤੁਸੀਂ ਕੌਮ ਨੂੰ ਕਿਉਂ ਪਰੇਸ਼ਾਨ ਕਰਦੇ ਹੋ? ਮੰਨ ਲਈ ਗੱਲ ਕਿ ਤੁਸੀਂ ਬੜੇ ਸੱਚੇ ਸੁੱਚੇ ਹੋ, ਪਰ ਤੁਸੀਂ ਲੋਕਾਂ ਦੇ ਵਿੱਚ ਵਿਚਰੋ, ਪੰਥ ਦੇ ਵਿੱਚ ਤੁਹਾਨੂੰ ਕੋਈ ਫੜ ਕੇ ਇੱਥੇ 147 ਤਾਂ ਰੱਖੀ ਨਹੀਂ ਹੋਈ, ਤੁਹਾਨੂੰ ਰੋਕਦਾ ਰਿਹਾ ਨਹੀਂ। ਜੇ ਲੋਕਾਂ ਨੂੰ ਤੁਹਾਡੀ ਗੱਲ ਚੰਗੀ ਲੱਗੂਗੀ, ਚੰਗੀ ਕਿਹਨੂੰ ਲੱਗਣੀ ਆ? ਲੋਕ ਤਾਂ ਲਾਈ ਫਿਰਦੇ ਆ ਜੁੱਤੀਆਂ। ਉਹੀ ਹਾਲ ਆ ਜਿਹੜਾ ਬਰਗਾੜੀ ਬਾਈਬਲ ਤੋਂ ਬਾਅਦ ਸੀ। ਪਰਾਲੀ ਕੋਈ ਦੇ ਕੇ ਰਾਜੀ ਨਹੀਂ ਤੁਹਾਨੂੰ ਪੁਤਲਾ ਬਣਾਉਣ ਲਈ। ਤੋਂ ਐਵੇਂ ਖਾਮਖਾਹ ਪੰਜਾਬ ਨੂੰ, ਸਿੱਖਾਂ ਨੂੰ ਤਕਲੀਫ ਦੇਣੀ, ਇਹ ਬਹੁਤ ਹੀ ਜ਼ਿਆਦਾ ਮਾੜਾ ਜਿਹੜਾ ਹੈਗਾ ਕੀਤਾ ਜਾ ਰਿਹਾ। ਪਰ ਇਹਦਾ ਕੋਈ ਇਲਾਜ ਅਜੇ ਦਿਖਦਾ ਨਹੀਂ, ਕਿਉਂਕਿ ਜਿਹੜਾ ਬਾਦਲ ਧੜਾ ਉਹਨੂੰ ਕੋਈ ਸਮਝਾਉਣ ਵਾਲੀ ਗੱਲ ਤਾਂ ਕਿਤੇ ਦਿਖਦੀ ਹੋਈ ਨਹੀਂ। ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਕਿਤੇ ਬੋਲ ਰਹੇ ਸੀ ਵੀ ਅਸੀਂ 31 ਅਗਸਤ ਨੂੰ ਫਤਿਹ ਰੈਲੀ ਕਰਨੀ ਹੈ, ਵੀ ਅਸੀਂ ਉਹ ਜਿਹੜਾ ਭਜਾਤਾ ਕੇਜਰੀਵਾਲ, ਜਿਹੜਾ ਉਹਨਾਂ ਦਾ ਲੈਂਡ ਪੂਲਿੰਗ ਵਾਲਾ ਸੀ। ਕਰੋ ਭਾਈ, ਤੁਹਾਨੂੰ ਕੌਣ ਰੋਕਦਾ? ਤੁਹਾਡੇ ਕੋਲੇ ਲੌਂਗੋਵਾਲ 'ਚ ਕਿੰਨਾ ਇਕੱਠ ਸੀ, ਤੁਸੀਂ ਇਹੋ ਜਿਹੇ ਕੱਟ-ਕੁੱਟ ਕਰੋ। ਪਰ ਅਸਲੀ ਜਿਹੜਾ ਨਿਰਣਾ ਉਹ ਹੋਣਾ ਵੋਟਾਂ ਮੌਕੇ। ਵੋਟਾਂ ਚਾਹੇ ਉਹ ਸ਼੍ਰੋਮਣੀ ਕਮੇਟੀ ਦੀਆਂ ਪਹਿਲੋਂ ਆ ਜਾਣ, ਚਾਹੇ ਦੂਜੀਆਂ ਆ ਜਾਣ, ਤੇ ਇਸ ਹਿਸਾਬ ਕਿਤਾਬ ਦੇ ਵਿੱਚ ਜਿਹੜੇ ਚਰਚੇ ਆ ਉਹਨਾਂ ਦੇ ਉੱਤੇ ਜਦੋਂ ਧਿਆਨ ਦਿੰਨੇ ਆ ਤਾਂ ਬੜਾ ਕੁਝ ਸਾਹਮਣੇ ਆਉਂਦਾ। ਲੌਂਗੋਵਾਲ ਵਾਲੇ ਦਿਹਾੜੇ ਤੋਂ ਬਾਅਦ ਲੱਗਦਾ ਸੀ, ਆਪਾਂ 3-4 ਦਿਨ ਪਹਿਲਾਂ ਗੱਲ ਕੀਤੀ ਆ ਉਹਦੇ ਉੱਤੇ, ਅੱਜ ਫੇਰ ਇੱਕ ਚਰਚਾ 'ਚ ਗੱਲ ਆਈ ਆ ਕਿ ਬੀਬਾ ਸਤਵੰਤ ਕੌਰ, ਜਿਹੜੇ ਕਿ ਅਮਰ ਸ਼ਹੀਦ ਸਾਡੇ ਫੈਡਰੇਸ਼ਨ ਦੇ ਪ੍ਰਧਾਨ ਰਹੇ ਭਾਈ ਅਮਰੀਕ ਸਿੰਘ ਦੇ ਸਪੁੱਤਰੀ ਹੈ, ਉਹਨਾਂ ਨੇ ਇਤਰਾਜ਼ ਜਤਾਇਆ ਕਿ ਮੇਰੀ ਫੋਟੋ ਲੌਂਗੋਵਾਲ ਵਾਲੇ ਪੋਸਟਰਾਂ ਤੇ ਕਿਉਂ ਜਿਹੜੀ ਆ ਵਰਤੀ ਗਈ। ਤੋਂ ਇਸ ਗੱਲ ਦੇ ਉੱਤੇ ਸਾਨੂੰ ਚੰਗਾ ਹੀ ਲੱਗੂਗਾ, ਕਿਉਂਕਿ ਸਾਨੂੰ ਵੀ ਪਤਾ ਕਿ ਲੌਂਗੋਵਾਲ ਦੀ ਧਿਰ ਤੇ ਸੰਤ ਭਿੰਡਰਾਂ ਵਾਲਿਆਂ ਦੀ ਧਿਰ 'ਚ ਜ਼ਮੀਨ ਅਸਮਾਨ ਦਾ ਫਰਕ ਹੈ।
ਪਰ ਕਈ ਲੋਕਾਂ ਨੇ ਕਿਹਾ ਕਿ ਜੀ ਜੇਕਰ ਸਿੱਖ ਸਿਆਸਤ ਨੂੰ ਅੱਗੇ ਤੋਰਨਾ ਹੈ ਤਾਂ ਵੱਡਾ ਦਿਲ ਕਰਨਾ ਚਾਹੀਦਾ। ਸਾਰੇ ਤਰ੍ਹਾਂ ਦੇ ਸਿਆਸੀ ਖਿਆਲਾਤ ਵਾਲੇ ਓਵਰਗਰਾਉਂਡ ਵਿਚਰਦੇ ਧੜੇ ਵਿਅਕਤੀ ਜਿਹੜੇ ਸਿੱਖ ਨੇ ਉਹ ਇਕੱਠੇ ਹੋਣ। ਕਿਸੇ ਵੇਲੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਪਰ ਜਿਹੜੇ ਸੀਗੇ ਸੁਖਜਿੰਦਰ ਸਿੰਘ, ਜਿਹੜੇ ਇਹਦੇ ਸੁਖਪਾਲ ਸਿੰਘ ਖਹਿਰੇ ਦੇ ਫਾਦਰ ਸੀ, ਪਿਤਾ ਜੀ ਸੀ, ਉਹ ਵੀ ਅਕਾਲੀ ਦਲ ਦਾ ਹਿੱਸਾ ਸੀ ਤੇ ਬਾਕੀ ਰਵਾਇਤੀ ਸੋਚ ਵਾਲੇ ਅਕਾਲੀ ਵੀ ਸੀ। ਉਹੋ ਜਿਹਾ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਨੂੰ ਕਹਿੰਦੇ ਬਣਾਉਣਾ ਚਾਹੀਦਾ ਜਿਹਦੇ ਵਿੱਚ ਅੱਡ-ਅੱਡ ਵਿਚਾਰਾਂ ਵਾਲੇ ਸਾਰੇ ਤਰ੍ਹਾਂ ਦੇ ਧੜੇ ਜਾਂ ਲੀਡਰ ਹੋਣੇ ਚਾਹੀਦੇ। ਲੌਂਗੋਵਾਲ ਨੂੰ ਸਲਾਮ ਕਰਨ ਵਾਲੇ ਵੀ ਹੋਣ ਤੇ ਭਿੰਡਰਾਂ ਵਾਲੇ ਸੰਤਾਂ ਨੂੰ ਸਲਾਮ ਕਰਨ ਵਾਲੇ ਵੀ ਹੋਣ। ਹਰ ਤਰ੍ਹਾਂ ਦੇ ਆਗੂ ਨੂੰ, ਹਰ ਤਰ੍ਹਾਂ ਦੇ ਸਿੱਖ ਨੂੰ ਥਾਂ ਦੇਵੋ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਉਹਦੇ ਚ ਸਿੱਖ ਸ਼ਕਤੀ ਜਿਹੜੀ ਕਿ ਇਸ ਖਿੱਤੇ ਵਿੱਚ ਇੰਡੀਅਨ ਸਟੇਟ ਵੱਲੋਂ ਖੀਣ ਕੀਤੀ ਜਾ ਰਹੀ ਆ ਉਹ ਦੁਬਾਰਾ ਲਾਮਬੰਦ ਹੋ ਸਕੇ, ਜੁੱਤੀ ਕਾਇਮ ਹੋ ਸਕੇ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਕਰਨ ਵਾਲਿਆਂ ਨੇ ਕਿਹਾ ਕਿ ਇਸ ਰੌਲੇ ਨੂੰ ਹਾਂ ਪੱਖੀ ਸੋਚ ਨਾਲ ਨਜਿੱਠਣਾ ਚਾਹੀਦਾ। ਬੀਬਾ ਸਤਵੰਤ ਕੌਰ ਨੂੰ ਇਹ ਗੱਲ ਕਹਿ ਕੇ ਟਿਕਾਉਣਾ ਚਾਹੀਦਾ। ਉਹ ਕਹਿੰਦੇ ਕਿ ਕੋਈ ਗੱਲ ਨਹੀਂ ਜੀ, 6 ਜੂਨ ਨੂੰ ਜਾਂ ਹੋਰ ਜਿਹੜੇ ਸਿੰਘਾਂ ਦੇ ਦਿਹਾੜੇ ਆ ਉਦੋਂ ਇਹ ਧਿਰ ਵੀ ਉੱਥੇ ਆਇਆ ਕਰੂਗੀ। ਪਰ ਮੈਨੂੰ ਲੱਗਦਾ ਕਿ ਜਿਹੜੇ ਭਾਰਤੀ ਰਵਾਇਤੀ ਪਾਰਟੀਆਂ ਦੇ ਸਾਂਚੇ ਚ ਢਲੇ ਹੋਏ ਅਕਾਲੀ ਲੀਡਰ ਨੇ, ਜਿਨ੍ਹਾਂ ਦਾ ਪੰਥ ਨਾਲ ਜਾਂ ਖਾਲਿਸਤਾਨ ਨਾਲ ਨਹੀਂ, ਜਿਨ੍ਹਾਂ ਦਾ ਨਿਸ਼ਾਨਾ ਸਿਰਫ ਕੁਰਸੀ ਜਾਂ ਸੱਤਾ ਉਹੋ ਜਿਹਾ ਹੈ, ਜਦੋਂ ਵੀ ਕਿਤੇ ਗੱਲ ਹੁੰਦੀ ਆ ਸਾਰੇ ਤਰ੍ਹਾਂ ਦੇ ਲੋਕ ਹੁੰਦੇ, ਉਹੋ ਜਿਹੇ ਲੋਕ ਇਸ ਨਵੇਂ ਅਕਾਲੀ ਦਲ ਦੇ ਵਿੱਚ ਵੀ ਬਥੇਰੇ ਨੇ, ਜਿਨ੍ਹਾਂ ਨੂੰ ਨਾ ਤਾਂ ਲੌਂਗੋਵਾਲ ਦੇ ਨਾਲ ਕੋਈ ਹਮਦਰਦੀ ਆ, ਨਾ ਭਿੰਡਰਾਂ ਵਾਲੇ ਸੰਤਾਂ ਨਾਲ ਕੋਈ ਪਿਆਰ ਆ। ਉਹਨਾਂ ਦਾ ਤਾਂ ਇਲੈਕਸ਼ਨ ਸਿਸਟਮ ਦੇ ਰਾਹੀਂ ਸੱਤਾ ਕਿਵੇਂ ਲੈਣੀ ਆ ਇਹ ਹੁੰਦੇ ਹੀ ਆ ਬੰਦੇ। ਇਸ ਤਰ੍ਹਾਂ ਦੇ ਬੰਦੇ ਆ ਜਿਹੜੇ ਉਹ ਜਦੋਂ ਆਉਂਦੇ ਆ ਉਹ ਤਾਂ ਕਹਿਣਗੇ ਕਿ ਵੱਧ ਤੋਂ ਵੱਧ ਵੋਟ ਬੈਂਕ, ਸਪੋਰਟ ਬੈਂਕ ਜਿਵੇਂ ਇਕੱਠਾ ਹੋ ਸਕੇ ਉਹ ਕਰਨਾ ਚਾਹੀਦਾ। ਵਿੱਚ ਹੀ ਭਿੰਡਰਾਂ ਵਾਲੇ ਸੰਤਾਂ ਦੀ ਹਮਾਇਤ ਵਾਲੇ ਬੰਦੇ ਲੈ ਲਓ, ਵਿੱਚ ਹੀ ਲੌਂਗੋਵਾਲ ਵਾਲੀ ਧਿਰ ਦੇ ਬੰਦੇ ਲੈ ਲਓ। ਤੇ ਇਹ ਤਾਂ ਫਿਰ ਜਿਹੋ ਜਿਹੀ ਗੱਲ ਝਿੰਡਾ ਕਹਿ ਰਿਹਾ ਵੀ ਸਾਰੇ ਇਕੱਠੇ ਹੋ ਜਾਓ, ਇਹ ਤਾਂ ਉਹੀ ਗੱਲ ਆ। ਇਹ ਤਾਂ ਫਿਰ ਉਵੇਂ ਦੀ ਗੱਲ ਹੀ ਆ ਜਿਵੇਂ ਆਪਾਂ ਬਾਦਲ ਬਾਰੇ ਕਹਿੰਦੇ ਆ ਵੀ ਖਾੜਕੂਆਂ ਦੇ ਭੋਗਾਂ ਤੇ ਵੀ ਚਲੇ ਜਾਂਦਾ ਸੀ, ਭਾਰਤੀ ਸੰਵਿਧਾਨ ਨੂੰ ਪਾੜ ਕੇ ਵੀ ਸੁੱਟ ਦਿੱਤਾ, ਪਰ ਭਾਰਤੀ ਸੰਵਿਧਾਨ ਦੀਆਂ ਸੌਹਾਂ ਕਰਕੇ ਬਾਅਦ ਚ ਚੁੱਪ ਕਰਕੇ ਉਹਨੇ ਸੱਤਾ ਵੀ ਹਟਾਉਣ ਲੱਗਿਆ। ਉਦੋਂ ਗੱਲਾਂ ਹੀ ਭੁੱਲ ਗਿਆ ਵੀ ਮੈਂ ਕਹਿੰਦਾ ਹੁੰਦਾ ਸੀ ਜੇਲ੍ਹਾਂ ਤੇ ਨਜ਼ਰਬੰਦ ਸਿੰਘ ਰਿਹਾ ਕਰੂੰਗਾ, ਮੈਂ ਕਹਿੰਦਾ ਹੁੰਦਾ ਸੀ ਬੁੱਚੜ ਪੁਲਸੀਆਂ ਦੇ ਉੱਤੇ ਕੇਸ ਚਲਾਉਂਗਾ। ਸੋ ਜਿਹੜੀ ਮੌਕਾ ਪ੍ਰਸਤੀ ਵਾਲੀ ਸਿਆਸਤ ਵਾ ਉਹਦੇ ਲਈ ਫੇਰ ਰਾਹ ਖੁੱਲਦਾ। ਇਹਦੇ ਲਈ ਇਹ ਇੰਨੇ ਸੌਖੇ ਨਹੀਂ ਹੈ। ਗੱਲਾਂ ਸੁਣਨ ਨੂੰ ਬੜੀਆਂ ਵਧੀਆ ਲੱਗਦੀਆਂ ਨੇ ਵੀ ਇਹੋ ਜਿਹਾ ਅਕਾਲੀ ਦਲ ਹੋਵੇ ਜਿਹਦੇ ਵਿੱਚ ਹਰ ਤਰ੍ਹਾਂ ਦੇ ਖਿਆਲ ਵਾਲੇ ਬੰਦੇ ਦੀ ਗੁੰਜਾਇਸ਼ ਹੋਵੇ, ਪਰ ਇਹ ਗੱਲ ਹੈ ਇੰਨਾ ਵੱਡਾ ਕੱਦ ਕਾਠ ਜਾਂ ਏਡੀ ਵੱਡੀ ਏਡਾ ਵੱਡਾ ਬੋਝ ਚੱਕਣ ਵਾਲਾ ਕੋਈ ਅਕਾਲੀ ਲੀਡਰ ਤੁਹਾਨੂੰ ਜੇ ਦਿਖਦਾ ਹੋਵੇ ਤਾਂ ਗੱਲ ਕਰੋ। ਉਸ ਮੌਕੇ ਬਾਦਲ, ਟੌਹੜਾ, ਤਲਵੰਡੀ ਸਾਰੇ ਸੀਗੇ। ਗੱਲ ਤਾਂ ਉਹਨਾਂ ਤੋਂ ਵੀ ਨਹੀਂ ਝਾੜ ਝੱਲੀ ਗਈ, ਬਾਅਦ ਚੋਂ ਸਾਰੇ ਮੋਡਰੇਟ ਬਣੇ। 1985 ਦੇ ਵਿੱਚ ਜਦੋਂ ਰਾਜੀਵ ਲੌਂਗੋਵਾਲ ਸਮਝੌਤੇ ਤੋਂ ਬਾਅਦ ਬਰਨਾਲੇ ਨੇ ਟਿਕਟਾਂ ਵੰਡੀਆਂ ਨੇ, ਉਹ ਕਹਿੰਦੇ ਇੱਕ ਕਾਗਜ਼ ਹਰੇਕ ਤੋਂ ਭਰਾਇਆ ਗਿਆ ਬਈ ਮੈਂ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਪੂਰਨ ਤੌਰ ਤੇ ਮੰਨਦਾ, ਜਾਣੀ ਕਿ ਭਾਰਤੀ ਸੰਵਿਧਾਨ ਦੀ ਲੱਤ ਹੇਠਾਂ ਦੀ ਨਿੰਗਣ ਵਾਲੇ ਬੰਦੇ ਚਾਹੀਦੇ ਆ, ਖਾਲਿਸਤਾਨ ਦੀ ਗੱਲ ਕਰਨ ਵਾਲੇ ਬੰਦੇ ਚਾਹੀਦੇ ਨੇ। ਉਹ ਇਸ ਮਾਹੌਲ ਦੇ ਵਿੱਚ ਅੱਜ ਵੀ ਬਹੁਤੇ ਜਿਹੜੇ ਸਾਡੇ ਆਗੂ ਨੇ ਜਾਂ ਲੀਡਰ ਨੇ ਸਿਆਸੀ ਖੇਤਰ ਦੇ ਵਿੱਚ, ਉਹਨਾਂ ਨੂੰ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਜਾਂ ਇਹ ਗੱਲ ਦੀ ਕੋਈ ਪਰਵਾਹ ਨਹੀਂ। ਦੂਜੇ ਪਾਸੇ ਜਿਹੜਾ ਇੰਟਰਨੈਸ਼ਨਲ ਲੈਵਲ ਦਾ ਮਾਹੌਲ ਆ ਉੱਥੇ ਖਾਲਿਸਤਾਨ ਦੀ ਗੱਲ, ਸੰਤ ਭਿੰਡਰਾਂ ਵਾਲਿਆਂ ਦੀ ਗੱਲ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ। ਲੋਕ ਤਾਂ ਇਹ ਸੋਚੀ ਬੈਠੇ ਆ ਕਿ ਅਕਾਲੀ ਦਲ ਜਿਹੜਾ ਨਵਾਂ ਬਣ ਰਿਹਾ ਇਹਦੇ ਨਾਲ ਖਾਲਿਸਤਾਨ ਦੇ ਏਜੰਡੇ ਨੂੰ ਬਲ ਮਿਲੂਗਾ, ਪਰ ਉਹਨਾਂ ਨੇ ਤਾਂ ਲੌਂਗੋਵਾਲ ਵਾਲੇ ਪਾਸੇ ਨੂੰ ਜ਼ਿਆਦਾ ਤੁਰੇ ਨੇ। ਤੇ ਦੂਜੀ ਗੱਲ ਇਹ ਜਿਹੜੀ ਹੁਣ ਪਤਾ ਲੱਗਦੀ ਆ ਕਿ ਬੀਬਾ ਸਤਵੰਤ ਕੌਰ ਦੀ ਤਾਂ ਉਹਨਾਂ ਨੇ ਸਲਾਹ ਲੈਣੀ ਵੀ ਨਹੀਂ ਚੰਗੀ ਸਮਝੀ ਕਿ ਤੇਰਾ ਭਾਈ ਪੋਸਟ ਤੇ ਨਾਂ ਪਾ ਦਈਏ ਜੇ ਨਾ ਪਾ ਦਈਏ। ਇਹਦੇ ਉਲਟ ਜੇਕਰ ਉਹ ਫੋਟੋ ਨਾ ਉੱਤੇ ਵਰਤਦੇ ਬੀਬਾ ਸਤਵੰਤ ਕੌਰ ਦੀ, ਸ਼ਾਇਦ ਇੰਨੀ ਸ਼ੁਰੂ ਵਿੱਚ ਹੀ ਆ ਜਿਹੜੀ ਬਦਮਗਜੀ ਪੈਦਾ ਹੋਈ ਆ ਇਹ ਨਾ ਹੁੰਦੀ। ਖੈਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਦੇ ਉੱਤੇ ਕਾਫੀ ਕੁਝ ਜਿਹੜਾ ਹੋਰ ਆ ਉਹ ਸਾਹਮਣੇ ਆਉਣ ਦੀ ਸੰਭਾਵਨਾ ਹੈਗੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਬਈ ਤਰਨਤਾਰਨ ਲੋਕ ਸਭਾ ਹਲਕੇ ਦੀ, ਜਿੱਥੇ ਕਦੇ ਖਬਰ ਇਹ ਉੱਡ ਜਾਂਦੀ ਆ ਅਫਵਾਹ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਸਿੰਘਣੀ ਭੈਣ ਪਰਮਜੀਤ ਕੌਰ ਖਾਲੜਾ
ਇਲੈਕਸ਼ਨ ਲੜਨ ਲਈ ਮੰਨ ਗਏ। ਇਹ ਗੱਲ ਦੇ ਉਲਟ ਬਿਲਕੁਲ ਗੱਲ ਆ ਜਾਂਦੀ ਆ ਕਿ ਸ਼ਹੀਦ ਬੇਅੰਤ ਸਿੰਘ ਦੀ ਸੁਪੁੱਤਰੀ, ਜਿਹੜੇ ਇੰਦਰਾ ਕਾਂਡ ਦੇ ਵਿੱਚ ਵੱਡੀ ਸੇਵਾ ਕੀਤੀ ਆ ਸਰਦਾਰ ਬੇਅੰਤ ਸਿੰਘ ਨੇ, ਉਹਨਾਂ ਦੀ ਬੇਟੀ ਬੀਬੀ ਅਮਰਤ ਕੌਰ, ਉਹਨਾਂ ਨੂੰ ਤਰਨਤਾਰਨ ਤੋਂ ਚੋਣ ਲੜਾਉਣੀ ਆ। ਹੁਣ ਇਹ ਗੱਲ ਆਪਾਂ ਸੋਚ ਸਕਦੇ ਹਾਂ, ਕਹਿ ਸਕਦੇ ਹਾਂ ਕਿ ਜੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਬਰਾਬਰ ਸ਼ਹੀਦ ਬੇਅੰਤ ਸਿੰਘ ਦੇ ਵੱਡੇ ਪੁੱਤਰ ਸਰਬਜੀਤ ਸਿੰਘ ਨੂੰ ਚੋਣ ਲੜਾਈ ਜਾ ਸਕਦੀ ਆ, ਜਿਤਾਈ ਜਾ ਸਕਦੀ ਆ, ਤੇ ਫਿਰ ਬੀਬੀ ਅਮਰਤ ਕੌਰ ਨੂੰ ਵੀ ਚੋਣ ਲੜਾਉਣੀ ਚਾਹੀਦੀ ਆ। ਪਰ ਸਮੱਸਿਆ ਇਹਦੇ 'ਚ ਇਹ ਆ ਕਿ ਸਰਬਜੀਤ ਸਿੰਘ ਤੇ ਬੀਬੀ ਅਮਰਤ ਕੌਰ ਅਲੱਗ-ਅਲੱਗ ਨੇ, ਪਰਿਵਾਰ ਦੇ ਵਿੱਚ ਟਕਰਾਅ ਆ, ਤੇ ਉਹ ਟਕਰਾਅ ਜਿਹੜਾ ਕਾਫੀ ਹੇਠਲੇ ਪੱਧਰ ਤੱਕ ਸੋਸ਼ਲ ਮੀਡੀਆ ਤੇ ਜਾ ਚੁੱਕਿਆ ਪਿਛਲੇ ਸਮੇਂ 'ਚ। ਸੋ ਜੇਕਰ ਇਸ ਗੱਲ ਨੂੰ ਵੀ ਦੇਖਿਆ ਜਾਵੇ ਤਾਂ ਬੀਬੀ ਅਮਰਤ ਕੌਰ ਦਾ ਨਾਂ ਲੈਣ ਵਾਲੀ ਧਿਰ, ਜਿਹੜੀ ਮਾਨ ਦਲ ਨਾਲ ਸੰਬੰਧਿਤ ਸੱਜਣ ਨੇ, ਉਹਨਾਂ ਦਾ ਭਾਈ ਅਮਰਤਪਾਲ ਸਿੰਘ ਵਾਲੀ ਧਿਰ ਨੂੰ ਕਿਤੇ ਬਿਪਤਾ ਜੀ ਖੜੀ ਕਰਨੀ, ਕਿਤੇ ਇਹੋ ਜਿਹੀ ਸੋਚ ਤਾਂ ਨਹੀਂ ਹੈਗੀ ਕਿ ਭਾਈ ਜੇਕਰ ਤੁਸੀਂ ਬੀਬੀ ਖਾਲੜਾ ਦਾ ਨਾਂ ਲਿਆਓਗੇ ਤਾਂ ਅਸੀਂ ਬੀਬੀ ਅਮਰਤ ਕੌਰ ਦਾ ਨਾਂ ਲਿਆਵਾਂਗੇ। ਪਰ ਇਹ ਗੱਲ ਬੜੀ ਜਿਹੜੀ ਤਕਲੀਫ ਦੇਣ ਵਾਲੀ ਆ। ਸਾਡੇ ਲਈ ਬੀਬੀ ਖਾਲੜਾ ਵੀ ਉਨੀ ਸਤਿਕਾਰਯੋਗ ਆ, ਤੇ ਭੈਣ ਅਮਰਤ ਕੌਰ ਵੀ ਸਾਡੀ ਪੰਥ ਦੀ ਧੀ ਆ। ਬੀਬੀ ਸਤਵੰਤ ਕੌਰ ਹੋਵੇ, ਜਾਂ ਸਾਨੂੰ ਤਾਂ ਸਗਾ ਤੇ ਬੜਾ ਚੰਗਾ ਲੱਗਦਾ ਹੈਗਾ ਕਿ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਜਾਂ ਪਰਿਵਾਰਾਂ ਦੀਆਂ ਬੀਬੀਆਂ ਜਾਂ ਪਰਿਵਾਰਕ ਮੈਂਬਰ ਜਿਹੜੇ ਆ, ਉਹ ਇਸ ਮੌਕੇ ਕੌਮ ਦੀ ਸੇਵਾ 'ਚ ਆਏ ਨੇ।